Viewers, welcome back in our program. जी डॉक्टर साहब अगले इशू बारे ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ 2014 ਚ ਜਦੋਂ ਹਿੰਦੂ ਤਵੀਆਂ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਵੱਡੇ ਵੱਡੇ ਦਾਅਵੇ ਬਲੈਕ ਮਨੀ ਖਤਮ ਕਰਨਾ ਕਰਪਸ਼ਨ ਖਤਮ ਕਰਨਾ ਸਭ ਨੂੰ ਜੌਬਸ ਦੇਣਾ ਕਿਸਾਨਾਂ ਦੇ ਨਾਲ ਇਕਰਾਰ ਕਿ ਜਿੰਨੀ ਤੁਹਾਡੀ ਲਾਗਤ ਹੈ ਉਸ ਤੋਂ ਦੁੱਗਣਾ ਤੁਹਾਨੂੰ ਪ੍ਰਾਈਸ ਮਿਲੇਗਾ ਕੀਤੇ ਜ਼ਾਹਰ ਹੈ ਜਿਹੜੇ ਲੋਕ ਸਮਝਦੇ ਨੇ ਕਿ ਵੀ ਕਿਸ ਕਿਸਮ ਦਾ ਇੱਕ ਕਰਪਟ ਸਮਾਜ ਹੈ ਔਰ ਕਿਸ ਕਿਸਮ ਦੇ ਇਹ ਸਾਰੇ ਇਹਨਾਂ ਦੇ ਵਿਚਾਰਧਾਰਕ ਤਾਂ ਇੱਕ ਪਾਸੇ ਬਟ ਜਿਵੇਂ ਉਹ ਨਿਰਾਜ ਚੌਧਰੀ ਨੇ ਕਿਹਾ ਸੀ ਇਹਨਾਂ ਦਾ ਹੀ ਬੰਗਾਲੀ ਰਾਈਟਰ 99 ਸਾਲ ਦੀ ਉਮਰ 'ਚ ਡੈਥ ਹੋਈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਫਿਰ ਇਹਨਾਂ ਨੂੰ ਦੁੱਖ ਲੱਗਦਾ ਪਰ ਮੈਂ ਨਿਰਾਜ ਚੌਧਰੀ ਦੇ ਪਿੱਛੇ ਲੁਕ ਜਾਂਦਾ ਕਿਉਂਕਿ ਉਹ ਤੁਹਾਡਾ ਭਾਈ ਉਹਨੇ ਹੀ ਕਿਹਾ ਹੁਣ ਇੱਕ ਬੜੀ ਵੱਡੀ ਦੁਨੀਆ ਦੀ ਇੱਕ ਵਾਚ ਡੌਗ ਗਰੁੱਪ ਨੂੰ ਕਹਿੰਦੇ ਨੇ ਜਿਹੜਾ ਅੱਖ ਰੱਖਦਾ ਹੈ ਜਿਵੇਂ ਪਹਿਰੇਦਾਰ ਕੁੱਤਾ ਹੁੰਦਾ ਹੈ ਆਰਗੇਨਾਈਜੇਸ਼ਨ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ ਬਰਲਿਨ ਜਰਮਨੀ ਦੇ ਵਿੱਚ ਉਹਦਾ ਹੈੱਡਕੁਆਰਟਰ ਹੈ ਔਰ ਅੱਜ ਉਹਨਾਂ ਦੀ ਰਿਪੋਰਟ ਆਈ ਹੈ ਇੰਡੀਆ ਇਜ਼ ਮੋਸਟ ਕਰਪਟ ਕੰਟਰੀ ਇਨ ਏਸ਼ੀਆ ਫੋਰਬਸ ਹੁਣ ਇਹ ਟ੍ਰਿਬਿਊਨ ਦੀ ਖਬਰ ਹੈ ਔਰ ਸਾਰੇ ਮੀਡੀਆ ਨੇ ਉਹਨਾਂ ਦੀਆਂ ਏਜੰਸੀਜ਼ ਨੂੰ ਵੀ ਦਿੱਤੀ ਹੈ ਨਿਊਜ਼ ਏਜੰਸੀਜ਼ ਨੇ If statistics given by Transparency International, a Berlin-based anti-corruption watchdog, are anything to go by, India is a long way from fulfilling one of the many objectives as told by current Indian government, rooting out corruption. कि जो इन्हां दे सी depicting how pervasive the problem is across Asia, a list released by Forbes quotes the study as saying that at 69% bribery rate, India beats Vietnam, Thailand, Pakistan and Myanmar, the most corrupt countries in Asia. ਹਾਲਾਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾ ਮਿਲਣਗੇ ਉਹ ਕਹਿਣਗੇ ਜੀ ਬਸ ਸਾਡੇ ਜਿੰਨੀ ਕਰਪਸ਼ਨ ਹੈ ਨਾ ਕੋਈ ਸੋਚ ਵੀ ਨਹੀਂ ਸਕਦਾ ਘੱਟੋ ਘੱਟ ਉਹਨਾਂ ਦੇ ਪੋਲੀਟੀਸ਼ੀਅਨਸ ਨੂੰ ਇਸ ਰਿਪੋਰਟ 'ਚ ਜ਼ਰੂਰ ਰਾਹਤ ਮਿਲੇਗੀ ਲੋਕਾਂ ਨੂੰ ਵੀ ਕਿ ਇਸ ਰਿਪੋਰਟ ਦੇ ਮੁਤਾਬਕ ਇੰਡੀਆ ਈਵਨ ਆ ਜਿਹੜੇ ਦੇਸ਼ ਨੇ ਏਸ਼ੀਆ ਦੇ ਵਿਤਨਾਮ ਥਾਈਲੈਂਡ ਪਾਕਿਸਤਾਨ ਔਰ ਮਿਆਂਮਾਰ ਇਹਨਾਂ ਨਾਲੋਂ ਵੀ ਜ਼ਿਆਦਾ ਕਰਪਟ ਹੈ ਹੁਣ ਅੰਦਾਜ਼ਾ ਲਾਓ ਵੀ ਇੱਦਾਂ ਦੀਆਂ ਰਿਪੋਰਟਾਂ ਐਵੇਂ ਨਹੀਂ ਹੁੰਦੀਆਂ ਹੈ ਉਹਨਾਂ ਨੇ ਕਿੰਨੇ ਸਰਵੇ ਕਿੰਨੇ ਐਵਨਿਊ ਦਾ ਫੋਰਬਸ ਆਰਟੀਕਲ which rates India the highest in the list with 69% bribery rate 69% says about India in 5 of the 6 public services, schools, hospitals, ID documents, police and utility services, more than half the respondents have had to pay a bribe. बाकी तो छड़ दिओ गल स्कूलों अस्पतालों ID डॉक्यूमेंट बनाने ने पुलिस नाल डील करना है यूटिलिटी सर्विसेज बिजली बिल ये वो अद्धे तो ज़्यादा ने कहा जी असी तो रिश्वत दे के ही अपना कीता है हालां ये भी घट लगता है द आर्टिकल बाकी उन्हें अगे लंबी चौड़ी स्टोरी है कि भाई इंडिया इज क्लोजली फॉलोड बाई वियतनाम एट 65% ब्राइबरी रेट इंडिया का 69 है जोड़ा वियतनाम का 65 है इंडियाज नेबर पाकिस्तान स्टैंड्स 4th इन द लिस्ट विद 40% ब्राइबरी रेट पाकिस्तान किड्डा ईमानदार मुल्क है इन्हां दे मुकाबले 40% और इधर जिहड़ा उन्हां दा चक्किया काम तां दी तां ही 69% है सो मैं इहदी अगे डिटेल च ना जावां और ये सारे च एक पासे तो इन्हां दा ये सारा ही वैसे भी उन्हें कहा द ऑर्गेनाइजेशन इट पुट इंडिया एट रैंक 76 आउट ऑफ 168 कंट्रीज इन इट्स करप्शन परसैप्शन इंडेक्स लास्ट ईयर ये ਜਿਹੜਾ ਹੁਣ ਸਭ ਤੋਂ ਜ਼ਿਆਦਾ ਕਰਪਟ ਹੈ ਏਸ਼ੀਆ 'ਚ ਪਰ ਦੁਨੀਆ ਦੇ 168 ਦੇਸ਼ਾਂ 'ਚ ਵੀ ਭਾਰਤ ਨੂੰ ਬੜਾ ਮਾਣਯੋਗ 76ਵਾਂ ਜਿਹੜਾ ਉਹ ਦਰਜਾ ਹਾਸਲ ਹੈ ਪਰ ਮੈਂ ਸਮਾਂ ਸੀਮਾ ਦੇਖਦੇ ਹਾਂ ਇਹਦੀ ਰਿਪੋਰਟ ਦਾ ਬਾਕੀ ਹਿੱਸਾ ਨਹੀਂ ਪੜ੍ਹਦਾ ਜੀ ਨੋਟਬੰਦੀ ਕਿੰਨੇ ਦਾਅਵੇ 110 ਬੰਦੇ ਸੜਕ ਉਹ ਜਿਹੜੇ ਨੇ ਲਾਈਨ 'ਚ ਲੱਗੇ ਮਰ ਗਏ ਜੀ ਕਿੰਨੇ ਵਿਚਾਰਿਆਂ ਜਿਨ੍ਹਾਂ ਨੇ ਬੱਚੀਆਂ ਦੇ ਵਿਆਹ ਰੱਖੇ ਸੀ ਉਹਨਾਂ ਦਾ ਕੀ ਹੋਇਆ ਕਿੰਨਿਆਂ ਦੇ ਜਿਹੜੇ ਕਿਸਾਨਾਂ ਦਾ ਬੁਰਾ ਹਾਲ ਬੀਜ ਲੈਣ ਲਈ ਪੈਸੇ ਸੀ ਉਹ ਸਾਰੇ ਨਕੰਮੇ ਹੋ ਗਏ ਜੀ ਔਰ ਇਹ ਮੋਦੀ ਨੇ ਅਰੁਣ ਜੇਤਲੀ ਨੇ ਦਾਅਵਾ ਕੀਤਾ ਕਿ ਜੀ ਅਸੀਂ ਅੱਤਵਾਦੀਆਂ ਦੇ ਫੰਡਿੰਗ ਬੰਦ ਕਰਤੀ ਕਾਲਾ ਧਨ ਬਾਹਰ ਲੈ ਆਉਂਦਾ ਫਲਾਣਾ ਕਰਤਾ ਢਿਮਕਾ ਕਰਤਾ ਹੁਣ ਰਿਜ਼ਰਵ ਬੈਂਕ ਨੇ ਪਰਸੋਂ ਇਹ ਰਿਪੋਰਟ ਦਿੱਤੀ ਹੈ ਕਿ ਜਿੰਨਾ 99% ਆਫ ਦਾ ਮਨੀ ਆਈ ਹੈ ਉਹ ਅਕਾਊਂਟਡ ਫॉर ਹੁਣ ਉਹਦੇ ਚ ਉਹਨਾਂ ਨੇ ਕਿੰਨੇ ਹਜ਼ਾਰ ਕਰੋੜ ਨਵੇਂ ਨੋਟ ਛਾਪਣ ਤੇ ਖਰਚ ਕੀਤਾ ਜੀ
ਉਸ ਸਭ ਦੇ ਬਾਵਜੂਦ ਜਿਹੜਾ ਉਹ ਸਾਰਾ ਹੀ ਹੁਣ ਇਹ ਮੰਨ ਗਏ ਨੇ ਕਿ ਜਿਹੜੀ ਨੋਟਬੰਦੀ ਵੀ ਫੇਲ ਹੋਈ, ਔਰ ਦੂਸਰੇ ਪਾਸੇ ਜਿਹੜੀ ਇੰਡੀਆ ਦੀ ਇਕਨੋਮੀ, ਅਸੀਂ ਕਰਪਸ਼ਨ ਦੀ ਗੱਲ ਕਰ ਲਈ, ਨੋਟਬੰਦੀ ਦਾ ਹਾਲ ਦੇਖ ਲਿਆ ਕੀ ਹੋਇਆ ਜੀ, ਮਿਲੀਟੈਂਸੀ ਦਾ ਵੀ ਸਾਹਮਣੇ ਹੈ ਕਿ ਜੀ ਉਹ ਕਸ਼ਮੀਰੀਆਂ ਦੇ ਕੋਲ ਮੁੱਕ ਗਏ ਪੈਸੇ, ਇਵੇਂ ਕਿ ਇਹਨਾਂ ਨੇ ਕਿਵੇਂ ਹਰਾਸ ਕੀਤਾ ਹੁਰੀਅਤ ਕਾਨਫਰੰਸ ਵਾਲਿਆਂ ਨੂੰ। ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਿੱਦਣ ਉੱਥੇ ਅਟੈਕ ਨਾ ਹੋਇਆ। ਫੌਜ ਤੇ ਹੋਇਆ 2 ਦਿਨ ਪਹਿਲਾਂ, ਕੱਲ ਪੁਲਿਸ ਚੌਂਕੀ ਦੇ ਉੱਤੇ ਹੋਇਆ ਜੀ। ਕੋਈ ਦਿਨ ਐਸਾ ਨਹੀਂ ਹੈ ਜਿੱਦਣ ਜੁਝਾਰੂ ਹੁਣ ਆਪਣੇ ਜ਼ੋਰ ਨਾ ਦਿਖਾਉਂਦੇ ਹੋਣ, ਔਰ ਇਹਨਾਂ ਦੇ ਸਾਰੇ ਦਾਅਵੇ ਜਿਹੜੇ ਨੇ ਉਹ ਝੁਠਲਾਏ ਜਾ ਰਹੇ ਨੇ। ਔਰ ਜਿਹੜੀ ਇਹਨਾਂ ਦੀ ਇਕਨੋਮੀ ਹੈ ਹੁਣ ਇਹ ਉਹਦੇ ਤੇ ਈਵਨ ਫਾਰਮਰ ਫਾਈਨੈਂਸ ਮਿਨਿਸਟਰ ਚਿਦੰਬਰਮ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਆਵਰ ਵਰਸਟ ਫੀਅਰਸ ਹੈਵ ਕਮ ਟਰੂ, ਸਬ 60% ਗਰੋਥ ਇਜ਼ ਕੈਟਾਸਟ੍ਰੋਫੀ। ਹੁਣ 6% ਤੋਂ ਵੀ ਥੱਲੇ ਇਹਨਾਂ ਦਾ ਗਰੋਥ ਰੇਟ ਚਲਾ ਗਿਆ। ਫਾਰਮਰ ਫਾਈਨੈਂਸ ਮਿਨਿਸਟਰ ਪੀ ਚਿਦੰਬਰਮ slammed the government on Thursday after India's GDP growth during April-June slipped to 5.7%, the lowest in 3 years of Narendra Modi government. In a series of tweets, the senior Congress leader took a dig at the government, saying, "The worst fear has come true. The slide in economy continues. Slow growth, low investment or no jobs, an explosive cocktail. Our worst fears have come true." He further said, ਹੁਣ ਜਿਹੜੀ GDP ਦੇ ਵਿੱਚ ਲਾਸ ਹੋਇਆ, 1% ਡਿਕਲਾਈਨ ਇਨ GDP is a loss of rupees 1.5 lakh ਕਰੋੜ ਜੀ। ਹੁਣ 1.5 ਲੱਖ ਕਰੋੜ ਦਾ ਜਿਹੜਾ ਨੁਕਸਾਨ ਹੈ ਜਦੋਂ 1% GDP ਥੱਲੇ ਜਾਂਦੀ ਹੈ। 2% ਡਿਕਲਾਈਨ is a loss of rupees 3 lakh ਕਰੋੜ। 2% ਡਿਕਲਾਈਨ GDP ਚ ਹੋਇਆ, ਔਰ ਇਹ ਜਿਹੜੀ ਹੈ ਚਾਈਨਾ ਤੋਂ ਤਾਂ ਪਿੱਛੇ ਗਈ ਸੈਕੰਡ ਕੁਆਰਟਰ ਦੇ ਵਿੱਚ। ਔਰ ਇਸ ਸਾਰੇ ਤੇ ਈਵਨ ਟ੍ਰਿਬਿਊਨ ਦਾ ਐਡੀਟੋਰੀਅਲ ਜਿਹਦੇ ਚ ਉਹਨੇ ਉਹਦੇ ਸਿਰਲੇਖ ਦਿੱਤਾ ਦਾ ਕਵਰ ਅਪ ਵੀ ਹੁਣ ਕਿਵੇਂ ਆਪਣਾ ਮੂੰਹ ਲੁਕਾਣ। ਡੀਮੋਨੇਟਾਈਜੇਸ਼ਨ ਵਾਸ ਮੋਰ ਪੇਨ ਦੈਨ ਗੇਨ, ਵੀ ਉਹਦੇ ਚੋਂ ਨਿਕਲਣਾ ਕੀ ਸੀ, ਉਹ ਤਾਂ ਜਿਹੜੀ ਹੈ ਪੇਨ ਬਣ ਗਈ। ਔਰ ਉਹਦੇ ਚ ਉਹਨੇ ਕਿਹਾ ਕਿ ਵੀ ਇਹ ਜਿਹੜਾ 500 ਤੇ 1000 ਰੁਪਏ ਦੇ ਨੋਟ ਉਹਨਾਂ ਨੇ ਕਿਹਾ ਜੀ ਐਂਟਾਈ ਨੈਸ਼ਨਲ ਐਂਟਾਈ ਸੋਸ਼ਲ ਹੋਲਡਿੰਗ ਕਰ ਰਹੇ ਨੇ, ਅਸੀਂ ਐਂਟਾਈ ਰਿਚ ਕਰ ਰਹੇ ਹਾਂ। ਔਰ ਇਹਨਾਂ ਨੇ ਕਲੇਮ ਕੀਤਾ ਸੀ ਕਿ 3 ਲੱਖ ਕਰੋੜ ਬਲੈਕ ਮਨੀ ਅਸੀਂ ਜਿਹੜੀ ਆ ਐਕਸਟਿੰਗੁਇਸ਼ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਵੀ ਇਨਸਟੈਡ ਜਸਟ ਰੁਪੀਜ਼ 1600 ਕਰੋੜ ਹੈਜ਼ ਰੀ ਐਂਟਰਡ ਦਾ ਬੈਂਕਿੰਗ ਸਿਸਟਮ। ਬਾਕੀ ਉਹ ਸਾਰਾ ਹੀ ਜਿਹੜਾ ਉਹ ਇਹਨਾਂ ਦਾ ਫਜ਼ੂਲ ਗਿਆ। ਫਿਰ ਉਹਨਾਂ ਨੇ ਕਿਹਾ ਟੂ ਕਵਰ ਅਪ ਦਾ ਐਂਬੈਰਸਮੈਂਟ ਅਰੁਣ ਜੇਤਲੀ ਹੈਜ਼ ਚੇਂਜ ਦਾ ਨੈਰੇਟਿਵ। ਹੁਣ ਉਹ ਨਵੀਆਂ ਦਲੀਲਾਂ ਦੇਣ ਲੱਗ ਗਏ ਨੇ। ਦਾ ਡੀਮੋਨੇਟਾਈਜੇਸ਼ਨ ਆਬਜੈਕਟਿਵ ਵਾਸ ਟੂ ਫੋਰਸ ਅਨਅਕਾਊਂਟਡ ਮਨੀ ਆਊਟ ਆਫ ਦਾ ਕਪਬੋਰਡਸ ਐਂਡ ਵਾਟਸ at homes into the bank accounts so that tax officials could establish the money. ਉਹਨੇ ਕਿਹਾ ਜੀ ਇਹ ਵੀ ਝੂਠੀ ਗੱਲ ਹੈ, ਕਿਉਂਕਿ ਜਿਹੜੀਆਂ ਪਰਸਨਲ ਇਨਕਮ ਟੈਕਸ ਕਲੈਕਸ਼ਨ ਨੇ ਇਸ ਸਾਲ ਤੋਂ ਪਿਛਲੇ ਸਾਲ 25% ਅਪ ਗਈਆਂ ਸੀ, ਉਦੋਂ ਦਾ ਕੋਈ ਡੀਮੋਨੇਟਾਈਜੇਸ਼ਨ ਨਹੀਂ ਸੀ ਹੋਈ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਐਨੀ ਫਾਈਟ ਅਗੇਂਸਟ ਬਲੈਕ ਮਨੀ ਵੁੱਡ ਬੀ ਇਨਕੰਪਲੀਟ ਵਿਦਆਊਟ ਫਰਸਟ ਟੈਕਲਿੰਗ ਦਾ ਇਸ਼ੂਜ਼ ਆਫ ਪੋਲੀਟੀਕਲ ਫੰਡਿੰਗ, ਬੇਨਾਮੀ ਪ੍ਰਾਪਰਟੀਜ਼ ਐਂਡ ਆਫਸ਼ੋਰ ਇਨਵੈਸਟਮੈਂਟਸ। ਹੁਣ ਪੈਨਾਮਾ ਲੀਕ ਕੇਸ ਚ 500 ਤੋਂ ਜ਼ਿਆਦਾ ਇੰਡੀਅਨ, ਉਹਨਾਂ ਚ ਝਾਰਖੰਡ ਦਾ ਚੀਫ ਮਿਨਿਸਟਰ ਅਮਿਤਾਭ ਬੱਚਨ, ਉਹਦੀ ਨੂੰਹ, ਸਾਰੇ ਉਹਨਾਂ ਦੇ ਇਹ ਹੈ। ਫਿਰ ਬੇਨਾਮੀ ਪ੍ਰਾਪਰਟੀਜ਼। ਔਰ ਥਰਡ ਜਿਹੜਾ ਉਹਨੇ ਨੇਮ ਕੀਤਾ ਪੋਲੀਟੀਕਲ ਫੰਡਿੰਗ। ਕੋਈ ਪੋਲੀਟੀਕਲ ਪਾਰਟੀ ਉੱਥੇ ਤਿਆਰ ਨਹੀਂ ਹੈ ਵੀ ਉਹਦੇ ਲਈ ਤੁਸੀਂ ਰਿਫਾਰਮ ਕਰੋ। ਔਰ ਇਹ ਸਾਰੇ ਚੋਂ ਜਿਹੜਾ ਉਹਨੇ ਕਿਹਾ ਵੀ ਦਾ ਇਨਐਸਕੇਪੇਬਲ ਕਨਕਲੂਜਨ ਇਜ਼ ਦਾ ਪੇਨ ਆਫ ਡੀਮੋਨੇਟਾਈਜੇਸ਼ਨ ਵਾਜ਼ ਰੀਅਲ, ਦਾ ਗੇਨ ਰਿਮੇਨਸ ਇਨਟੈਂਜੀਬਲ। ਮੈਨੂੰ ਨਿਕਲਿਆ ਕੁਛ ਨਹੀਂ ਲੇਕਿਨ ਜਿਹੜੀ ਪੇਨ ਕਾਮਨ। ਹੁਣ ਇਹਨਾਂ ਨੂੰ ਜੇ ਕੋਈ ਅਮਰੀਕਾ ਵਰਗਾ ਮੁਲਕ ਹੁੰਦਾ ਤੇ ਗਵਰਨਮੈਂਟ ਦੇ ਉੱਤੇ ਕਲਾਸ ਕੇਸ ਸੂਟ ਕੀਤਾ ਹੁੰਦਾ ਕਿ 110 ਬੰਦੇ ਮਰੇ, ਕਿੰਨੇ ਜਿਹੜੇ ਨੇ ਉਹ ਬੇਰੁਜ਼ਗਾਰ ਹੋਏ, ਔਰ ਇਸ ਸਾਰੇ ਲਈ ਜਿਹੜੀ ਸਟੇਟ ਉਹ ਜਵਾਬਦੇਹ ਹੋਏ। ਸੋ ਕੁੱਲ ਮਿਲਾ ਕੇ ਹੁਣ 2019 ਤੋਂ ਪਹਿਲਾਂ ਪਹੁੰਚਦੇ ਆ ਚੋਣਾਂ ਤੋਂ ਪਹਿਲਾਂ ਇਹਨਾਂ ਦੇ ਲਈ ਉਹੀ ਜੋ ਕੁਝ ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ, ਕਿਉਂਕਿ ਇਕਨੋਮਿਕਲ ਫਰੰਟ ਤੇ ਫੇਲ ਹੋਏ, ਸਬਕਾ ਸਾਥ ਸਬਕਾ ਵਿਕਾਸ ਫੇਲ ਹੋਇਆ, ਗਵਾਂਢੀਆਂ ਨੂੰ ਜੋ ਅੱਖਾਂ ਦਿਖਾਉਂਦੇ ਸੀ ਸਰਜੀਕਲ ਸਟ੍ਰਾਈਕ ਕਰਤੇ, ਦੂਜਾ ਹੋ ਗਿਆ ਉਹ ਵੀ ਫੂਕ ਜਿਹੀ ਨਿਕਲ ਗਈ। ਚੀਨ ਵੱਲ ਮੂੰਹ ਕੀਤਾ ਸੀ, ਉਧਰੋਂ ਵੀ ਜਿਹੜਾ ਉਹ ਜੁੱਤੀਆਂ ਹੀ ਪੈਣ ਵਾਲੀ ਗੱਲ ਹੋਈ। ਤਾਂ ਹੁਣ ਇੱਕੋ ਇੱਕ ਮੁੱਦਾ, ਔਰ ਆਉਣ ਵਾਲੇ ਦਿਨਾਂ 'ਚ ਘੱਟ ਗਿਣਤੀਆਂ ਦੀ ਸ਼ਾਮਤ ਆਏਗੀ, ਕਿਉਂਕਿ ਉਹਦੇ ਚੋਂ ਹੀ ਉਹ ਪੋਲਰਾਈਜ਼ ਕਰਦੇ ਨੇ, ਔਰ ਉਹਦੇ ਚੋਂ ਹੀ ਉਹਨਾਂ ਨੇ 2019 ਦੀਆਂ
ਆਪਣੀਆਂ ਚੋਣਾਂ ਕੱਢਣੀਆਂ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।